ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਰੋਇਟਰਸ ਰਿਪੋਰਟ ਕਰ ਰਿਹਾ ਆ ਵੀ ਯੂਐਸ ਨੇ ਜਿਹੜਾ ਟਰੈਵਲ ਬੈਨ ਆ ਉਹ 30 ਮੁਲਕਾਂ ਤੱਕ ਐਕਸਪੈਂਡ ਕਰ ਦਿੱਤਾ ਆ। ਕ੍ਰਿਸਟੀ ਨਿਓਮ ਹੁਣਾਂ ਦੇ ਜਿਹੜੇ ਆ ਉਹ ਬਿਆਨ ਦਾ ਹਵਾਲਾ ਦਿੰਦੇ ਹੋਏ ਇਹਨਾਂ ਨੇ ਇਸ ਚੀਜ਼ ਨੂੰ ਦੱਸਿਆ ਆ। ਯੂਐਸ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨਿਓਮ ਉਹਨਾਂ ਨੇ ਇਸ ਬਾਰੇ ਜਿਹੜਾ ਉਹ ਦੱਸਿਆ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਕਰਦੇ ਹੋਏ। ਉਹਨਾਂ ਨੂੰ ਪੁੱਛਿਆ ਗਿਆ ਵੀ ਕਨਫਰਮ ਕਰ ਸਕਦੇ ਆ ਵੀ ਤੁਸੀਂ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਆ ਵੀ ਉਹਨਾਂ ਨੇ ਨੰਬਰ ਆਫ ਕੰਟਰੀਜ਼ ਜਿਨ੍ਹਾਂ ਦੇ ਉੱਤੇ ਟਰੈਵਲ ਬੈਨ ਲਾਇਆ ਆ ਵੀ ਉਹ 32 ਤੱਕ ਹੋ ਗਿਆ ਆ। ਲੌਰਾ ਇੰਗਰੈਮ ਉਹਨਾਂ ਨੂੰ ਪੁੱਛ ਰਹੀ ਸੀ, ਕਹਿੰਦੇ ਵੀ ਆਈ ਵੋਂਟ ਬੀ ਸਪੈਸੀਫਿਕ ਔਨ ਦਾ ਨੰਬਰ, ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸੂਗਾ ਬਟ ਇਟਸ ਓਵਰ 30। ਸੋ 19 ਮੁਲਕਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਵੀ 11-12 ਮੁਲਕਾਂ ਦੀ ਹੋਰ ਇਜ਼ਾਫਾ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਪ੍ਰੈਜ਼ੀਡੈਂਟ ਕਹਿੰਦੇ ਵੀ ਇਵੈਲੂਏਟ ਕਰ ਰਹੇ ਨੇ ਲਗਾਤਾਰ ਕੰਟਰੀਜ਼ ਨੂੰ ਜਿਹੜਾ ਉਹ ਲੈ ਕੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਵੀ ਜੂਨ ਦੇ ਵਿੱਚ ਪ੍ਰੋਕਲੇਮੇਸ਼ਨ ਜਾਰੀ ਕੀਤੀ ਸੀਗੀ ਐਗਜ਼ੈਕਟਿਵ ਆਰਡਰ ਦੇ ਜਿਹੜਾ ਉਹ ਤਹਿਤ ਵੀ ਇਹਨਾਂ ਮੁਲਕਾਂ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਬੈਨ ਕੀਤਾ ਜਿਹੜਾ ਹੋ ਜਾਊਗਾ। 12 ਮੁਲਕਾਂ ਦੇ ਤੇ ਪੂਰੇ ਹੀ ਬੈਨ ਸੀਗੇ ਤੇ 7 ਹੋਰ ਮੁਲਕਾਂ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀਆਂ ਉਹ ਲਾਈਆਂ ਸੀਗੀਆਂ। ਤੇ ਹੁਣ ਉਸ ਜਿਹੜੀ ਆ ਲਿਸਟ ਦੇ ਵਿੱਚ 11-12 ਹੋਰ ਮੁਲਕ ਆ ਚੁੱਕੇ ਆ। ਰੋਇਟਰਸ ਜਿਹੜਾ ਪਹਿਲਾਂ ਇਹ ਰਿਪੋਰਟ ਕਰ ਰਿਹਾ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਤਕਰੀਬਨ 36 ਮੁਲਕਾਂ ਦੇ ਲੋਕਾਂ ਨੂੰ ਬੈਨ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ ਯੂਐਸ ਦੇ ਵਿੱਚ ਐਂਟਰ ਹੋਣ ਤੋਂ। ਇੱਕ ਇੰਟਰਨਲ ਸਟੇਟ ਡਿਪਾਰਟਮੈਂਟ ਕੇਬਲ ਦੇ ਹਵਾਲੇ ਦੇ ਨਾਲ ਰੋਇਟਰਸ ਜਿਹੜਾ ਇਹ ਦਾਅਵਾ ਕਰ ਰਿਹਾ ਸੀ। ਜਿਹੜੀ ਪਿਛਲੇ ਹਫ਼ਤਿਆਂ ਦੇ ਵਿੱਚ 2 ਨੈਸ਼ਨਲ ਗਾਰਡਸ ਦੀ ਸ਼ੂਟਿੰਗ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਇਹ ਇੱਕ ਵੱਡਾ ਬਦਲਾਵ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਦੇਖ ਰਹੇ ਹੈਗੇ ਆ। ਸੋ ਹੁਣ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਇਹ ਜਿਹੜਾ ਕਨਫਰਮ ਕਰ ਦਿੱਤਾ ਫੌਕਸ ਨਿਊਜ਼ ਦੇ ਉੱਤੇ ਜਾ ਕੇ ਵੀ 30 ਤੋਂ ਵੱਧ ਮੁਲਕਾਂ ਦੀ ਲਿਸਟ ਇਸ ਟਾਈਮ ਬਣ ਚੁੱਕੀ ਆ। ਹੁਣ ਹਰ ਇੱਕ ਮੁਲਕ ਵਾਲਾ ਇਹਨੂੰ ਚਿੰਤਾ ਜਿਹੜੀ ਉਹ ਪਈ ਆ ਵੀ ਇਸ ਲਿਸਟ ਦੇ ਵਿੱਚ ਕਿਹਨਾਂ ਦਾ ਨਾਮ ਹੋ ਸਕਦਾ ਆ। ਉਹ ਜਿਹੜਾ ਨਾਮ ਆ ਅਜੇ ਜਨਤਕ ਨਹੀਂ ਕੀਤੇ ਗਏ ਹੈਗੇ। ਇੱਕ ਜਿਹੜਾ ਐਂਗਲ ਭਾਰਤ ਦੇ ਪੱਖ ਤੋਂ ਆਪਾਂ ਇਹ ਦੱਸਦੇ ਜਾਈਏ ਵੀ ਉਹਦੇ ਨੂੰ ਲੈ ਕੇ ਕੀ ਜਿਹੜਾ ਉਹ ਸੋਚਿਆ ਜਾ ਰਿਹਾ ਆ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਗੱਲ ਆ ਵੀ ਇੱਕ ਫੈਡਰਲਿਸਟ ਅਖਬਾਰ ਆ ਜਿਹੜੀ ਕਿ ਸੰਵਿਧਾਨ ਨੂੰ ਲੈ ਕੇ ਕਨਸਟੀਟਿਊਸ਼ਨ ਨੂੰ ਲੈ ਕੇ ਤੇ ਰਾਈਟ ਵਿੰਗ ਵਾਲੇ ਜਿਹੜੇ ਕੰਜ਼ਰਵੇਟਿਵਸ ਆ ਉਹ ਬਹੁਤ ਜ਼ਿਆਦਾ ਉਸ ਨੂੰ ਪੜ੍ਹਦੇ ਆ। ਉਹਨਾਂ ਨੇ ਵੀ ਇਹ ਇੱਕ ਹਿਸਾਬ ਦੇ ਨਾਲ ਉਸ ਚੀਜ਼ ਨੂੰ ਮੰਗ ਕੀਤੀ ਆ ਵੀ ਭਾਰਤ ਦੇ ਉੱਤੇ ਬੈਨ ਲਾ ਦੇਣਾ ਚਾਹੀਦਾ ਆ ਇਸ ਟਰੈਵਲ ਬੈਨ ਦੇ ਵਿੱਚ। ਨਿਕ ਫਿਓਂਟਸ ਜਿਹੜਾ ਇੱਕ ਰਾਈਟ ਵਿੰਗ ਬਹੁਤ ਜਿਹੜਾ ਕਹਿ ਸਕਦੇ ਵੀ ਬੋਲਣ ਵਾਲਾ ਹੈਗਾ ਆ ਕਮੈਂਟੇਟਰ ਆ, ਉਹਨੇ ਤਾਂ ਕਹਿੰਦਾ ਵੀ ਨੈਕਸਟ ਸ਼ੁੱਡ ਬੀ ਇੰਡੀਆ। ਇਸ ਤੋਂ ਇਲਾਵਾ ਜਿਹੜਾ ਹੈਰੀਟੇਜ ਫਾਊਂਡੇਸ਼ਨ ਆ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦੇ ਜਿਹੜਾ ਇੱਕ ਸਟੈਂਸ ਆ ਉਹ ਲਿਆ ਜਾ ਰਿਹਾ ਹੈਗਾ ਆ। ਸੋ ਇਟ ਮਾਈਟ ਬੀ ਪ੍ਰੀਟੀ ਬੈਡ ਨਿਊਜ਼ ਫਾਰ ਇੰਡੀਆ। ਜਿਹੜੇ ਇੰਡੀਆ ਤੋਂ ਲੋਕ ਇੱਥੇ ਨੇ, ਚਾਹੇ ਉਹ ਹੁਣ H1 ਵਾਲੇ ਆ, ਚਾਹੇ ਉਹ ਅਸਾਈਲਮ ਵਾਲੇ ਆ, ਰਿਫਿਊਜੀ ਵਾਲੇ, ਆਪਣੀ ਕਮਿਊਨਿਟੀ ਦੇ ਓਬਵੀਅਸਲੀ ਸਾਰੇ ਉਸੇ ਮੁਲਕ ਤੋਂ ਹੀ ਆਉਂਦੇ ਆ। ਹੁਣ ਆਪਣੇ ਮੁਲਕ ਹੋਰ ਕੋਈ ਹੈ ਨਹੀਂ, ਆਪਣਾ ਜੇ ਬਣਿਆ ਨਹੀਂ, ਸੋ ਇਸ ਕਰਕੇ ਉਸ ਮੁਲਕ ਦੇ ਨਾਮ ਦੇ ਨਾਲ ਆਪਾਂ ਨੂੰ ਚੱਲਣਾ ਪੈਂਦਾ ਆ ਤੇ ਉਹਨਾਂ ਨੂੰ ਜਿਹੜਾ ਉਹ ਬਲੌਕ ਕੀਤਾ ਜਿਹੜਾ ਉਹ ਜਾ ਸਕਦਾ ਆ। ਇਹ ਜਿਹੜੇ ਆ ਖਾਸ ਕਰਕੇ ਇਦਾਂ ਦੇ ਇਸ਼ਾਰੇ ਆ ਰਹੇ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਕਾਰਨ ਇੱਕ ਇਹ ਵੀ ਆ ਜਿਹੜਾ ਹੁਣ ਕਾਮਰੇਡਾਂ ਦੀਆਂ ਤੇ ਹਿੰਦੂ ਤਵੀਆਂ ਦੀ ਜਿਹੜੀ ਹੁਣ ਜੱਫੀਆਂ ਪੈ ਰਹੀਆਂ ਆ ਭਾਰਤ ਤੇ ਜਿਹੜਾ ਰਸ਼ੀਆ ਦੀਆਂ, ਉਹਨੂੰ ਵੀ ਯੂਐਸ ਜਿਹੜਾ ਉਹ ਦੇਖ ਰਿਹਾ। ਉਹ ਵੀ ਆਪਾਂ ਖਬਰ ਅੱਗੇ ਜਾ ਕੇ ਜਿਹੜੀ ਆ ਉਸਦੀ ਜਾਵਾਂਗੇ ਪੂਰੀ ਪੜਤਾਲ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਉਸ ਪੂਰੀ ਮਾਜਰੇ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਪਰ ਮੁਲਕਾਂ ਦਾ ਜਿਹੜੀ ਲਿਸਟ ਆ ਉਹ 19 ਤੋਂ ਵੱਧ ਕੇ 30 ਤੋਂ ਉੱਤੇ ਹੋ ਚੁੱਕੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਨੂੰ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਦੇ ਵਿੱਚ ਕਨਫਰਮ ਕਰ ਦਿੱਤਾ ਆ। ਹੁਣ ਹਰ ਇੱਕ ਉਹ ਮੁਲਕ ਜਿਹੜਾ ਆਪਣੇ ਆਪ ਨੂੰ ਥਰਡ ਵਰਲਡ ਕੰਟਰੀ ਜਾਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਟੈਰਰਿਸਟ ਦੇ ਨਾਲ ਸੰਬੰਧਿਤ ਆ ਉਹਨਾਂ ਦੀ ਪ੍ਰਕਿਰਿਆ ਉੱਦਾਂ ਦੀਆਂ ਜਿਹੜੀਆਂ ਚੱਲਦੀਆਂ ਆ ਤਾਂ ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾ ਸਕਦਾ ਆ। ਇੰਡੀਆ ਵਾਲੇ ਤੇ ਪਾਕਿਸਤਾਨ ਵਾਲਿਆਂ ਨੂੰ ਜ਼ਰੂਰ ਹਰਜੋਤ ਸਿੰਘ ਜੀ ਟੈਨਸ਼ਨ ਜਿਹੜੀ ਇਸ ਦੇ ਬਾਬਤ ਪੈ ਚੁੱਕੀ ਹੋਣੀ ਆ। ਜੀ।